सो वो बुढ़ी भी सी ते बड़ी सी ਉਹ ਕਿੰਨੀਆਂ ਬੜੀਆਂ ਤੇ ਉਹਨੂੰ ਬਿਮਾਰੀਆਂ ਲੱਗੀਆਂ ਸੀ ਬਲੱਡ ਪ੍ਰੈਸ਼ਰ ਉਹਦਾ ਚੜਿਆ ਰਹਿੰਦਾ ਸੀ ਸ਼ੂਗਰ ਉਹਦੀ ਵਧੀ ਰਹਿੰਦੀ ਸੀ ਹੋਰ ਤੇ ਹੋਰ ਘੰਟੀਆਂ ਦਾ ਰੋਗ ਵੀ ਉਹਨੂੰ ਲੱਗਾ इस हालत में माई दी भुख हड़ताल का ऐलान के बड़ी खतरनाक गल सी ਤੇ ਉਧਰ ਲੈਂਦੇ ਵੱਲੇ ਵੀ ਮਸਲਾ ਬੜਾ ਗੰਭੀਰ ਹੋ ਗਿਆ ਸੀ ओए उस्ताद रघु वाला ਹਾਂਜੀ ਓਏ ਉਹਦੀ ਵਿਚਾਰੀ ਦੀ ਤੇ ਇਹੋ ਹੀ ਮੰਗ ਸੀ ਕਿ ਮੇਰਾ ਵੀਜ਼ਾ ਮਨਜ਼ੂਰ ਕਰਾ ਦਿਓ ਤੇ ਮੈਨੂੰ ਖਾਤਰ ਬਾਹਰ ਆਪਣੇ ਪਿਆਰਿਆਂ ਨੂੰ ਮਿਲਣ ਜਾਣ ਦਿਓ यार एक बुजुर्ग बंदा अपनी दोहरी के ब्याह में शामिल होना चाहता है ਇਹਦੇ ਵਿੱਚ ਕੀ ਪ੍ਰੋਬਲਮ ਸੀ ਭਲਾ ਮੈਂ ਦੱਸਣਾ ਵਾ ਬਲਕਿ ਆਓ ਰਲ ਕੇ ਵੇਖਦੇ ओ दादाजी अब्बा आ गया है शायद तेरे वीजे का बंदोबस्त करके आया है ਉਹ ਚੱਲ ਫਾਤਮਾ ਪੁੱਤਰ ਵੱਡੇ ਚੜਾਂਗੇ ਤੂੰ ਮੇਰੇ ਲੀਲੇ ਨਾ ਉਹ ਛਾਪੜ ਪਾ ਦੇ ਉਹ ਸਫਰ ਦੀ ਤਿਆਰੀ ਕਰੀਏ ਉਹ ਮਲਕ ਸਾਹਿਬ ਉਹ ਲੱਗ ਗਿਆ ਮੇਰਾ ਵੀਜ਼ਾ नहीं चाचा हिंदुस्तानी सफारत खाने ने तेन वीजा देने ਤੋਂ ਇਨਕਾਰ ਕਰ ਨਾ ਬੇ ਕਿਉਂ ਇਨਕਾਰ ਕਰ ਦਿੱਤਾ ਹੈ ਉਹ ਮੈਂ ਕੀ ਵਿਗਾੜਿਆ ਯਾਰ ਉਹਨਾਂ ਦਾ ਜੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਚਾਚਾ ਇਹ ਵੇ ਪਾਸਪੋਰਟ ਤੇ ਤੇਰਾ ਨਾਮ ਫਰੀਦੁਦੀਨ ਬਲ ਕਿਸ਼ੋਰ ਲਾਲ ਹੈ ਆ ਠੀਕ ਹੈ ਇਹ ਜਿਹੜੀ ਤੈਨੂੰ ਚਿੱਠੀ ਆਈ ਹੈ ਇਹਦੇ ਤੇ ਤੇਰਾ ਨਾਮ ਸ਼੍ਰੀ ਧਰਮਦਾਸ ਬਲ ਕਿਸ਼ੋਰ ਲਾਲ ਲਿਖਿਆ ਹੈ ਇਹ ਵੀ ਠੀਕ ਹੈ ਤੇ ਉਹ ਕਹਿੰਦੇ ਨੇ ਕਿ ਫਰੀਦੁਦੀਨ ਦੇ ਪਾਸਪੋਰਟ ਤੇ ਧਰਮਦਾਸ ਨੂੰ ਵੀਜ਼ਾ ਕਿਵੇਂ ਦੇ ਦਈਏ ਉਹ ਤੇ ਯਾਰ ਮੇਰਾ ਪਾਸਪੋਰਟ ਧਰਮਦਾਸ ਦੇ ਨਾਮ ਦਾ ਬਣਵਾ ਦਿਓ ओ दादाजी तुसी फिर मुसलमान तो हिंदू हो जाओगे तो तुसी फिर फरीदुद्दीन तो श्री धर्मदास जी बन जाओगे ਉਹ ਚਾਚਾ ਅਕਲ ਦੀ ਗੱਲ ਕਰ ਹਿੰਦੂ ਤੋਂ ਮੁਸਲਮਾਨ ਹੋਣਾ ਸੌਖਾ ਹੈ ਉਹ ਪਰ ਮੁਸਲਮਾਨ ਤੋਂ ਹਿੰਦੂ ਹੋਣਾ ਜਾਂ ਕਿਸੇ ਹੋਰ ਮਜ਼ਹਬ 'ਚ ਜਾਣਾ ਬੜਾ ਔਖਾ ਹੀ ਇਹਦੀ ਦਾਦੀ ਸਜ਼ਾ ਵੀ ਮਿਲ ਸਕਦੀ ਏ ਪਰ ਯਾਰ ਜਦ ਜਨਾਦਾ ਮੇਰੇ ਤੋਂ ਵਿਛੜੀ ਸੀ ਤੇ ਉਹ ਨਿੱਕੀ ਜਿਹੀ ਸੀ ਤੇ ਫਿਰ ਉਹਦਾ ਵਿਆਹ ਹੋ ਗਿਆ ਤੇ ਫਿਰ ਮਾਇਆ ਇਸ ਜੱਗ ਵਿੱਚ ਆਈ ਤੇ ਮੈਂ ਤੇ ਉਹਨੂੰ ਵੇਖਿਆ ਹੀ ਨਹੀਂ ਯਾਰ ਮੇਰੀਆਂ ਤੇ ਅੱਖਾਂ ਧੜਕ ਗਈਆਂ ਨੇ ਉਹਨੂੰ ਵੇਖਣ ਨੇ ਪਰ ਮੈਂ ਤੁਹਾਨੂੰ ਆਪਣੇ ਸ਼ਹਿਰ ਨੂੰ ਛੱਡ ਕੇ ਨਹੀਂ ਜਾ ਰਿਹਾ ਮੈਂ ਤੇ ਆਪਣੀ ਦੋਤੜੀ ਦੇ ਵਿਆਹ ਲਈ ਓਏ ਉਹਦੇ ਕੰਨਿਆਦਾਨ ਨਹੀਂ ਜਾਣੇ ਯਾਰ ਹੁਣ ਮੈਨੂੰ ਆਪਣੀ ਦੋਤੜੀ ਤੇ ਧੀ ਨੂੰ ਮਿਲਣ ਲਈ ਵੀਜ਼ਾ ਕਿਉਂ ਨਹੀਂ ਦਿੰਦੇ ਯਾਰ ਚਾਚਾ ਮੇਰੇ ਹੱਥ ਵਿੱਚ ਨਹੀਂ ਉਹ ਜੇ ਤੇਰੇ ਹੱਥ ਵਿੱਚ ਨਹੀਂ ਨਾ ਤੇ ਫਿਰ ਮੇਰੇ ਹੱਥ ਵਿੱਚ ਹੈ ਉਹ ਕੀ ਬਸ ਜੇ ਹੁਣ ਮੈਨੂੰ ਵੀਜ਼ਾ ਨਹੀਂ ਨਾ ਦੇਣਗੇ ਤੇ ਮੈਂ ਮੌਨ ਵਰਤ ਰੱਖਾਂਗਾ ਚਾਚਾ ਤੂੰ ਤੇ ਮੋਹਨ ਵਰਤ ਤੇਰਾ ਤੇ ਬੋਲਣ ਬਗੈਰ ਗੁਜ਼ਾਰਾ ਨਹੀਂ ਹੈ ते दादाजी फिर सानू जिन्ना ते पड़ियां दी कहानियां कौन सुनावेगा ਤੇ ਨਾਲੇ ਮੇਰੀ ਸਹੇਲੀਆਂ ਦੇ ਦੁਪੱਟੇ ਉਹ ਕੌਣ ਰੰਗੂਗਾ और मैं को ठेका लिया हुआ है मैं की करा बस मैं फैसला कर लिया है मेरा वीजा नहीं लगेगा तो मेरा मोर मोड़ा उड़न को शुरू हो बैठे मैं थले बैठ लो जी रघु दादे ने भी अपने बुल सीले चुप दा रोदा रख लिया यानी कि मोर मोड़ा ਓਏ ਉਹ ਤਾਂ ਚੁੱਪ ਰਹਿ ਹੀ ਨਹੀਂ ਸੀ ਸਕਦਾ ਉਹਨੂੰ ਤੇ ਕਹਾਣੀਆਂ ਸੁਣਾਉਣ ਦੀ ਆਦਤ ਸੀ ਉਹਦੇ ਚੁੱਪ ਰਹਿਣ ਨਾਲ ਰੰਗ ਮਹਿਲ ਦੇ ਰੰਗ ਹੀ ਫਿੱਕੇ ਪੈ ਗਏ ਸਨ ਕੁੜੀਆਂ ਮੁੰਡਿਆਂ ਨੇ ਬੜਾ ਜ਼ੋਰ ਲਾਇਆ ਕਿ ਰੰਗੂ ਦਾਦਾ ਕੁਝ ਬੋਲੇ ਪਰ ਦਾਦੇ ਹੋਣੀ ਨਹੀਂ ਬੋਲੇ ਚੁੱਪ ਤੇ ਚੁੱਪ ਇੱਧਰ ਮੌਨ ਵਰਤ ਜਾਣੀ ਸੀ ਤੇ ਉਧਰ ਮਰਨ ਵਰਤ ਮਾਈ ਜਾਨਕੀ ਦਾ ਉਹ ਮਾਈ ਵਿਚਾਰੀ ਅੰਨੀ ਤੇ ਹੈ ਹੀ ਸੀ ਤੁਰਿਆ ਉਹਦੇ ਕੋਲ ਜਾਂਦਾ ਕੋਈ ਨਹੀਂ ਸੀ ਤੇ ਹੌਲੀ ਹੌਲੀ ਗੂੰਗੀ ਵੀ ਹੋ ਗਈ ਸੀ ਓਏ ਉਹਦੇ ਘਰ ਵਾਲੇ ਬੜੇ ਹੀ ਪਰੇਸ਼ਾਨ ਹੋਏ ਡਾਕਟਰ ਪੁੰਨਾ ਸਿੰਘ ਨੂੰ ਵੀ ਬੁਲਾਇਆ ਗਿਆ ਜਿਹੜਾ ਮਾਈ ਦੀ ਹਰ ਬਿਮਾਰੀ ਦਾ ਇਲਾਜ ਕਰ ਦਿੰਦਾ ਸੀ ਔਰ ਉਹਨੇ ਵੀ ਹੱਥ ਚੁੱਕ
डॉक्टर साहब बेबे तगड़ी के हो जाओ ना। गुरबख्शा माई दी हालत बहुत खराब है। ब्लड प्रेशर बहुत नीवा चला गया ते हीमोग्लोबिन भी खतरनाक हद तक घट है। नब्ज भी मुश्किल दे नाल चल रही है। ਤੁਹਾਨੂੰ कुछ करना पैना। डॉक्टर साहब फोर्स फीडिंग नहीं हो सकती? वो बेबे ने कुछ जबरदस्ती नहीं खवाया जा सकता? फोर्स फीडिंग ना 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 ऐस हालत ਵਿੱਚ फोर्स फीडिंग बहुत रिस्की हो सकती है। भी सकती है। डॉक्टर साहब वो माई ने 4 दिहाड़ियों तो कुछ भी नहीं खाता। डॉक्टर साहब वो छेती छेती कोई चंगी जी दवाई लिख के दो जिससे बेबे तगड़ी हो जाए। ਉਹ ਮੈਂ ਜੋ ਕਰ ਸਕਦਾ ਸੀਗਾ ਉਹ ਮੈਂ ਕਰਦਾ ਆ। ਹੁਣ ਜੋ ਕੁਝ ਵੀ ਕਰਨਾ ਆ ਤੁਹਾਨੂੰ ਕਰਨਾ ਪੈਣਾ ਹੈ। ਤੁਸੀਂ ਵੀ ਕੋਸ਼ਿਸ਼ ਨਹੀਂ ਕੀਤੀ ਵੀਜ਼ਾ ਲੈਣ ਲਈ। ओए हुन वीजे लिए अप्लाई भी कराना एडी छेती कोई फैसला नहीं हो सकता। ਭਾਈ ਦਾ ਦਿਲ ਵਿੱਚ ਕੋਈ ਗੁੰਝਲ ਆ, ਕੋਈ ਇੱਛਾ ਆ ਜਿਹੜੀ ਪੂਰੀ ਕੀਤੇ ਬਿਨਾ ਉਹ ਠੀਕ ਨਹੀਂ ਹੋ ਸਕਦੀ। ਭਾਵੇਂ ਉਹ ਵੇਖ ਨਹੀਂ ਸਕਦੀ। ਉਹਦੀਆਂ ਅੱਖਾਂ ਵਿੱਚ ਉਹਦੇ ਪਿੰਡ ਦਾ ਮੰਜ਼ਰ ਜੰਮ ਗਿਆ ਆ। ओए इकाई है जी। ਉਹ ਕੀ ਜੀ? ओ माई अन्नी भी आ ते बुड्ढी भी। ਉਹ ਤੇ ਹੈ पंजाब दे जेहो जी पिंड इधर आ ओहो जी उधर आ। ਤੇ ਫਿਰ ओए ओहो लोग ओहो गुण ओहो भाषा ये ਆਪਾਂ ਬੇਬੇ ਨੂੰ ਮੰਜੇ ਤੇ ਬਾ ਕੇ ਉਹਦੇ ਪਿੰਡ ਸਫ਼ਰ ਤੇ ਲੈ ਜਾਈਏ ਤਾਂ। ਉਹ ਨਹੀਂ ਜੀ ਉਹ ਬੇਬੇ ਬੜੀ ਤੇਜ਼ ਹੈ ਦੇਖ ਨਹੀਂ ਸਕਦੀ। ਤੁਹਾਨੂੰ ਸਾਰਾ ਪਤਾ ਚੱਲਦਾ ਹੈ। ਇੰਨੇ ਤੇਜ਼ ਨੇ ਉਹਦੇ ਕੰਨ। ये असली सफर ते नहीं झूठ मूठ दे सफर ते। ਓਏ ਡਾਕੀ ਜੀ ਝੂਠ ਬੋਲਦੇ ਹੋ ਕਿੰਨਾ ਮਜ਼ਾ ਆਉਂਦਾ। ਉਹ ਨਹੀਂ ਉਹ ਜਾ ਕੇ ਦਾਦੀ ਤੇ ਪੈਰ ਖੋਲ। ਬੇਬੇ ਨੂੰ ਮੰਜੇ ਤੇ ਬਾ ਕੇ ਤੇ ਬਾਰਡਰ ਦੇ ਨਾਲ ਜਿਹੜਾ ਪਿੰਡ ਆ ਕਰਤਾਰਪੁਰ ਉਹਦੇ ਆਦਵਾ ਚੱਕਰ ਲਵਾ ਕੇ ਉਹਨੂੰ ਦਸੀਏ ਅਈਓ ਦਾ ਪ੍ਰੇਮ ਨਗਰ ਆ। ਉਹਨੂੰ ਕਿੱਦਾਂ ਪਤਾ ਲੱਗੂ? ਇਹ ਹੁਸ਼ਿਆਰ ਹੈ ਉਹਨੂੰ ਸਭ ਪਤਾ ਚੱਲ ਜਾਂਦਾ ਹੈ। ਨਾ ਨਾ ਜੇ ਹੋਰ ਕੋਈ ਆਪਸ਼ਨ ਨਹੀਂ ਤੇ ਇਹ ਤਜਵੀਜ਼ ਚੰਗੀ ਆ। ਪਰ ਤੁਹਾਨੂੰ ਮਾਈ ਨੂੰ ਪੂਰਾ ਇਤਮਾਨ ਦਿਵਾਉਣਾ ਪੈਣਾ। ਇਹ ਸੱਚੀ ਮੁੱਚੀ ਬਾਰਡਰ ਟੱਪ ਕੇ ਇਹ ਪਿੰਡ ਚੱਲੀ ਆ। और तुसी चिंता ना करो महाराज बहुत बहुत धन्यवाद ਤੁਹਾਡਾ, बहुत बहुत ਆ ਗੱਲ ਤੈਅ ਹੋ ਗਈ ਕਿ ਆਪਾਂ ਬੇਬੇ ਨੂੰ ਮੰਜੇ ਤੇ ਪਾ ਕੇ ਬਾਰਡਰ ਦੇ ਨਾਲ ਕਰਤਾਰਪੁਰ ਦੀ ਸੈਰ ਕਰਾਉਣੀ ਆ। ਤੇ ਫਿਰ ਸਫ਼ਰ ਵਾਸਤੇ ਕੁਝ ਖਾਣਾ ਵੀ ਪਕਾਉਣਾ ਪਊ। ਤੇ ਤੁਸੀਂ ਆਪਣੇ ਮਾਂ ਬੀਬੀ ਨੂੰ ਦੱਸਦੇ ਹੋ ਤੁਸੀਂ ਝੂਠ ਬੋਲ ਸਫ਼ਰ ਤੇ ਜਾ ਓਏ ਰਹੇ ਅੱਜ ਹੋ। ਦਾ ਚਿੰਤਾ ਖਰਾਬ ਹੀ ਆ ਬੇਬੇ ਉੱਠ ਤਗੜੀ ਹੋ ਜਾ ਬੇਬੇ ਤੇਰੇ ਤੇ ਖੁਸ਼ਖਬਰੀ ਆ। ਓਏ ਉੱਠਣਾ ਸਹੀ ਬੇਬੇ ਉੱਠਣਾ ਸਹੀ। ਇਹ ਉਹ ਤੇਰਾ ਨਾ ਵੀਜ਼ਾ ਆ ਗਈ ਪਾਕਿਸਤਾਨ ਦਾ। Nicole,
ਬੱਲੇ